ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਇਸੇ ਸਰਕਾਰ ਦੀ। ਨਵੀਂ ਸਰਕਾਰ ਦੇ ਨਵੇਂ ਕਰਜ਼ੇ ਸ਼ਰਮਾ ਜੀ, ਇਹ ਤਾਂ ਗੱਲਾਂ ਕਰਜ਼ਾ ਉਤਾਰਨੀਆਂ ਕਰਦੇ ਸੀਗੇ। ਕਹਿੰਦੇ ਸੀ ਪੰਜਾਬ ਦਾ ਵਾਲ-ਵਾਲ ਬਿੰਨਿਆ ਪਿਆ ਹੈ, ਹਰ ਜੰਮਦਾ ਬੱਚਾ ਲੱਖ ਰੁਪਏ ਦਾ ਕਰਜ਼ਈ ਹੈ। ਪਰ ਹੁਣ ਇਹ ਆਪ ਹੀ ਇਹਨਾਂ ਦੇ ਨਵੇਂ ਕਰਜ਼ਿਆਂ ਦੀ ਬੜੀ ਚਰਚਾ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਇੱਕ ਰਿਪੋਰਟ ਜਨਤਕ ਕੀਤੀ, ਜਿਸ 'ਚ ਦਾਅਵਾ ਕੀਤਾ ਕਿ ਸਾਡੀ ਆਮਦਨ 'ਚ ਚੋਖਾ ਵਾਧਾ ਹੋ ਗਿਆ, ਜੀ। ਕਿ ਅਸੀਂ ਤਾਂ ਬਹੁਤ ਤਰੱਕੀ ਦੇ ਰਾਹ ਦੇ ਉੱਤੇ ਹਾਂ। ਜਦੋਂ ਕਿ ਕੇਂਦਰ ਵੱਲੋਂ ਵੀ ਅੜਿੱਕੇ ਲਾਏ ਜਾਂਦੇ ਨੇ, ਜਿਵੇਂ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ, ਪੇਂਡੂ ਵਿਕਾਸ ਫੰਡ ਦਾ ਸਾਡਾ 2800 ਤੋਂ ਵੱਧ 2880 ਕਰੋੜ ਰੁਪਈਆ ਉੱਧਰ ਫਸਿਆ, GST ਵਾਲੇ ਸਮੇਂ ਤੇ ਦਿੰਦੇ ਨਹੀਂ ਹੈ। ਪਰ ਪੰਜਾਬ ਜਿਸ ਕਦਰ ਕਰਜ਼ਾ ਲੈ ਰਿਹਾ, ਹਾਂਜੀ। ਹੈ ਨਾ, ਆਪਾਂ ਪੁਰਾਣੇ ਕਰਜ਼ਿਆਂ ਦੀ ਗੱਲ ਕਰਦੇ ਨੇ ਕਿ 4 ਲੱਖ 1000 ਕਰੋੜ ਨੂੰ ਕਰਜ਼ਾ ਪਹੁੰਚ ਗਿਆ, ਹੈ ਹਾਂਜੀ। ਨਾ। ਉਹ ਪੰਜਾਬ ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਆ, ਪਰ ਉਹਦੇ ਵਿੱਚ ਨਵੀਂ ਸਰਕਾਰ ਨੇ ਆ ਕੇ ਤਾਂ ਉਹ ਪੰਡ ਹਲਕੀ ਕਰਨੀ ਸੀ। ਇਹ ਤਾਂ ਕਹਿੰਦੇ ਸੀ ਆਏ ਤੇ ਖਜ਼ਾਨਾ ਭਰਿਆ। ਜੀ। ਸਾਡੇ ਕੋਲ ਇਹੋ ਜਿਹੀਆਂ ਗਿੱਦੜ ਸਿੰਘੀਆਂ ਨੇ, ਜਿਹੜੇ ਬੰਦੇ ਕੋਲ ਇੱਕ ਚਾਹ ਦੇ ਕੱਪ ਤੇ SY ਵਾਲਾ ਮਸਲਾ ਹੱਲ ਕਰਨ ਦਾ ਨੁਕਤਾ ਹੈਗਾ, ਹਾਂਜੀ, ਬਿਲਕੁਲ ਸਹੀ। ਉਹਨਾਂ ਕੋਲ ਤਾਂ ਖਜ਼ਾਨਾ ਭਰਨ ਦੇ ਨੁਕਤੇ ਤਾਂ ਫਿਰ ਹੋਰ ਤੋਂ ਵੀ ਆਸਾਨ ਹੋਣਗੇ। ਕੇਜਰੀਵਾਲ ਸਾਹਿਬ ਕਹਿੰਦੇ ਕਿੱਡਾ ਕੁ ਬੜਾ ਮਸਲਾ ਹੈ ਪਾਣੀਆਂ ਦਾ ਮਸਲਾ, ਮੋਦੀ ਜੀ ਮੈਨੂੰ ਚਾਹ ਦੇ ਕੱਪ ਤੇ ਬੁਲਾਉਣ ਲੈ, ਮੈਂ ਮਸਲਾ ਹੱਲ ਕਰ ਦੇਣਾ। ਤੇ ਇਸ ਲਈ ਉਹ ਬੰਦਿਆਂ ਕੋਲ ਤਾਂ ਇਹ ਤਾਂ ਕਹਿੰਦੇ ਸੀ ਕਿ ਆਉਂਦੇ ਹੀ ਮਾਈਨਿੰਗ ਦੇ ਖੇਤਰ ਚੋਂ ਪੈਸਾ ਇੰਨਾ ਆਉਣਾ, ਗੁਣਾ ਕਰ ਦੱਸਦੇ ਸੀਗੇ ਇੰਨਾ ਪੈਸਾ ਆ ਜਾਣਾ ਹੈ। ਇਹਦੀ ਕਹਿੰਦੇ ਐਕਸਾਈਜ਼ ਪਾਲਿਸੀ ਦੇ ਨਾਲ ਅਸੀਂ ਇਹੋ ਜਿਹਾ ਪੈਸਾ ਲਿਆਉਣਾ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਬਾਗੋ ਬਾਗ ਹੋ ਜਾਣਾ। ਬੱਸਾਂ ਹੁਣ ਵੀ ਔਰਬਿਟ ਵਾਲੀਆਂ ਚੱਲਦੀਆਂ ਨੇ, ਟਿੱਪਰ ਪਹਿਲਾਂ ਵਾਲੀ ਚੱਲਦੇ ਨੇ, ਹੈ ਨਾ। ਤੇ ਸ਼ਰਾਬ ਮਾਫੀਆ ਪਹਿਲਾਂ ਵਾਂਗੇ ਕੰਮ ਕਰਦਾ ਹੈ। ਨਵਾਂ ਇੱਕ ਟੋਲ ਮਾਫੀਆ, ਨਵਾਂ। ਪ੍ਰਵੀਨ ਜੀ, ਪੰਜਾਬ ਦੇ ਅੰਦਰ ਜੀ ਹੁਣ ਪੇਂਡੂ ਵਿਕਾਸ ਫੰਡ ਲਗਭਗ ਬੰਦ ਹੈ। ਇਹ ਤਾਂ ਭੁੱਲ ਜਾਣ ਹੁਣ ਕਿ ਹਾਂ, ਮਤਲਬ ਕਿ ਟੁੱਟ ਫੁੱਟ ਕੇ ਮਿਲੇ ਅਗਲੀ ਵਾਰ ਤੋਂ ਬੰਦ ਹੈ। ਅਗਲੇ ਕਹਿੰਦੇ ਖਰਚੇ ਘਟਾਓ ਆਪਣੇ। ਅਸੀਂ 48 ਰੁਪਏ ਪ੍ਰਤੀ ਕੁਆਂਟਲ ਕਰਤਾ ਅਗਲਿਆਂ ਨੇ ਸਿੱਧਾ ਹਿਸਾਬ ਕਿਤਾਬ ਕਿ ਭਾਈ ਆੜਤੀਆਂ ਨੂੰ ਦੇਵਾਂਗੇ। ਪਹਿਲਾਂ 2.5% ਤੱਕ ਚੱਲ ਗਿਆ ਸੀ, ਹੈ ਨਾ। ਤੇ ਉਧਰ 3% ਪੇਂਡੂ ਵਿਕਾਸ ਫੰਡ ਹੈ, 3% ਮਾਰਕੀਟ ਕਮੇਟੀ ਫੀਸ। ਅਗਲੇ ਨੂੰ ਇਹ ਚੁੱਭਦੀ ਆ ਹੁਣ, ਤੇ ਉਹ ਕਹਿੰਦੇ ਪ੍ਰਾਈਵੇਟ ਆੜਤੀਆਂ ਨੂੰ ਦਿਓ, ਪ੍ਰਾਈਵੇਟ ਵਪਾਰੀ ਨੂੰ ਦਿਓ, ਅਸੀਂ ਉਹਦੇ ਹਿਸਾਬ ਨਾਲ ਕਰ ਲਾਂਗੇ। ਸੋ ਉਹਦੇ ਨਾਲ ਹੁਣ ਪਿੰਡ ਦੀਆਂ ਸੜਕਾਂ ਦਾ ਕੰਮ ਬੰਦ ਹੈ। ਪਰ ਇੱਕ ਹੋਰ ਮਾਫੀਆ ਪੰਜਾਬ ਦੇ ਅੰਦਰ, ਜੀ, ਟੋਲ ਮਾਫੀਆ। ਠੀਕ ਹੈ ਪ੍ਰਵੀਨ ਜੀ, ਤੁਸੀਂ ਵਿਦੇਸ਼ 'ਚ ਰਹਿੰਦੇ ਹੋ, ਤੁਹਾਨੂੰ ਪਤਾ ਹੋਏਗਾ ਕਿ ਇੱਥੇ ਤੁਹਾਡੀ ਮਰਜ਼ੀ ਤੇ ਨਿਰਭਰ ਕਰਦਾ, ਤੁਹਾਡੀ ਇੱਛਾ ਤੇ, ਕਿ ਤੁਸੀਂ ਟੋਲ ਰੋਡ ਵਰਤਣੀ ਹੈ ਕਿ ਆਮ ਰੋਡ ਵਰਤਣੀ ਹੈ। ਜੀ ਬਿਲਕੁਲ। ਉਸ ਆਮ ਰੋਡ ਤੇ ਟ੍ਰੈਫਿਕ ਤਾਂ ਵੱਧ ਮਿਲ ਸਕਦਾ ਹੈ, ਸੜਕ ਦੀ ਚੌੜਾਈ ਤਾਂ ਘੱਟ ਹੋ ਸਕਦੀ ਹੈ, ਪਰ ਸੜਕ ਦੀ ਗੁਣਵੱਤਾ ਘੱਟ ਨਹੀਂ ਹੋ ਸਕਦੀ। ਸੜਕ ਵਧੀਆ ਬਣੀ ਹੋਊਗੀ। ਇੱਥੇ ਟੋਲ ਦੇ ਸੱਜੇ ਔਰ ਖੱਬੇ ਜਿੰਨੀਆਂ ਸੜਕਾਂ ਨੇ, ਉਹ ਸੜਕਾਂ ਟੋਲ ਦੇ ਵੱਲੋਂ ਹੀ, ਟੋਲ ਕਰਮੀਆਂ ਦੇ ਵੱਲੋਂ ਹੀ, ਟੋਲ ਦੇ ਠੇਕੇਦਾਰਾਂ ਵੱਲੋਂ ਤੜਾ ਦਿੱਤੀਆਂ ਜਾਂਦੀਆਂ ਨੇ। ਇਹ ਜਾਂਚ ਦਾ ਵਿਸ਼ਾ, ਤਾਂ ਕਿ ਆਮ ਲੋਕ ਉਧਰ ਨੂੰ ਜਾਣ ਨਾ, ਟੋਲ ਤੇ ਹੀ ਆਉਣ। ਜੀ ਇਦਾਂ ਹੀ ਹੈ। ਤੇ ਫਿਰ ਇਹ ਕੰਮ ਸਰਕਾਰਾਂ ਦੇ ਨਹੀਂ। ਸੋ ਇਸ ਲਈ ਉੱਥੇ ਕਿਤੇ ਨਜ਼ਰਸਾਨੀ ਨਹੀਂ, ਔਰ ਅੰਕੜੇ ਦਿਖਾ ਕੇ ਹਰਪਾਲ ਚੀਮਾ ਜੀ ਦਮ ਭਰਨਾ ਚਾਹੁੰਦੇ ਨੇ ਕਿ ਪੰਜਾਬ ਦਾ ਸੀ ਜੀ ਐ ਕਰਤਾ। ਪਰ ਹਕੀਕਤ ਇਹ ਆ ਕਿ ਪਿਛਲੇ 7 ਮਹੀਨਿਆਂ 'ਚ ਪੰਜਾਬ ਦੇ ਸਿਰ ਤੇ 14,000 ਕਰੋੜ ਦਾ ਨਵਾਂ ਕਰਜ਼ਾ ਚੜ ਗਿਆ। ਉਹ ਅੱਛਾ, 7 ਮਹੀਨਿਆਂ 'ਚ ਔਸਤਨ 2000 ਕਰੋੜ ਤੋਂ ਉੱਪਰ ਜਾ ਰਿਹਾ, ਔਰ ਖੁੱਲੇ ਬਾਜ਼ਾਰ 'ਚੋਂ ਕਰਜ਼ਾ ਚੱਕਿਆ ਜਾ ਰਿਹਾ। ਇੱਕ ਮਹੀਨੇ 'ਚ ਮਤਲਬ ਕਿ 2500 ਕਰੋੜ ਦਾ ਖੁੱਲੇ ਬਾਜ਼ਾਰ 'ਚੋਂ ਵੱਖਰਾ ਚੱਕ ਲਿਆ ਸੀ ਇਹਨਾਂ ਨੇ ਅਗਸਤ ਮਹੀਨੇ 'ਚ। ਤੇ ਇਸ ਲਈ ਇਸ ਮੌਕੇ ਮੈਂ ਅੱਜ ਹਰਕਮਲਜੀਤ ਭਾਜੀ ਹੋਰਾਂ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਸ ਹਵਾਲੇ ਨਾਲ ਮੇਰੇ ਕੋਲ ਉਹ ਰਿਪੋਰਟ ਪੂਰੀ ਪਈ ਆ। ਕਹਿੰਦੇ EG ਦੀ ਰਿਪੋਰਟ ਅਨੁਸਾਰ ਆਬਕਾਰੀ, ਪੈਟਰੋਲ, GST ਤੇ ਅਸਟਾਮ ਡਿਊਟੀ ਦੀ ਆਮਦਨ ਵੀ ਘਟ ਗਈ ਪੰਜਾਬ 'ਚ। ਅੱਛਾ, ਵਿੱਤੀ ਸਾਲ ਦੇ ਆਖਰੀ 3 ਮਹੀਨਿਆਂ 'ਚ ਕਹਿੰਦੇ ਇਹਨਾਂ ਕੋਲ ਕਰਜ਼ਾ ਚੱਕਣ ਦੀ ਸ਼ਾਇਦ ਸਮਰੱਥਾ ਹੀ ਨਾ ਬਚੇ ਕਿ ਇੰਨਾ ਕਰਜ਼ਾ ਐਡਵਾਂਸ ਚੱਕ ਲਿਆ ਜਾਵੇ। ਹੁਣ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਅੰਦਰ ਅਕਤੂਬਰ 2022 ਤੱਕ 13,940.15 ਕਰੋੜ ਰੁਪਈਆ, ਜੀ 13,940.15 ਕਰੋੜ ਰੁਪਈਆ ਚੱਕ ਲਿਆ ਕਰਜ਼ਾ। ਤੇ ਪਿਛਲੇ ਸਾਲ 2021 ਦੇ ਅਕਤੂਬਰ ਤੱਕ ਇਹ ਕਰਜ਼ਾ 11,128 ਕਰੋੜ ਸੀ। ਮਤਲਬ ਪਿਛਲੇ ਸਾਲ ਨਾਲੋਂ 2,812 ਕਰੋੜ ਰੁਪਈਆ ਵੱਧ ਕਰਜ਼ਾ ਚੱਕਿਆ। ਕਰਜ਼ਾ ਲੈ ਲਿਆ ਸੀ 13,940, ਮਤਲਬ ਲਗਭਗ 14,000 ਕਰੋੜ ਦਾ। ਠੀਕ ਹੈ। ਤੇ ਜਿਹੜਾ ਵਿਆਜ ਮੋੜਿਆ ਕਰਜ਼ੇ ਦਾ ਅਜੇ ਤੱਕ, ਉਹ ਮੋੜਿਆ ਜੀ 8795 ਕਰੋੜ, ਲਗਭਗ 8800 ਕਰੋੜ ਦਾ ਹੀ। 10,000 ਕਰੋੜ ਦਾ ਵੀ ਅਸੀਂ ਕਰਜ਼ੇ ਦਾ ਵਿਆਜ ਨਹੀਂ ਮੋੜਿਆ, ਜੇ ਮੂਲ ਖੜਾ ਹੈ। ਇਹ ਸਿਰਫ ਵਿਆਜ ਦੀ ਰਾਸ਼ੀ ਹੈ। ਜੀ ਜੀ।
ਤੇ ਇਸ ਲਈ ਪੰਜਾਬ ਦੇ ਸਿਰ ਤੇ ਤੁਸੀਂ ਹਿਸਾਬ ਲਾ ਲਓ ਪੰਡ ਕਿਸ ਕਦਰ ਵੱਧਦੀ ਆ। ਅਪ੍ਰੈਲ ਤੋਂ ਅਕਤੂਬਰ 2022 ਤੱਕ ਮਗਰਲੇ ਸਾਲ ਨਾਲੋਂ 0.30% ਸਾਡੀ ਆਮਦਨ ਘਟੀ ਹੈ। ਆਮਦਨ ਦੇ ਸਰੋਤਾਂ 'ਚ ਕਮੀ ਆਈ ਹੈ। ਇੱਥੋਂ ਹਿਸਾਬ ਲਾ ਲਓ ਤੁਸੀਂ ਕਿ ਪਿਛਲੇ ਵਿੱਤੀ ਵਰੇ 'ਚ 9,647 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ ਸਰਕਾਰ ਨੇ। ਇਸ ਸਾਲ ਸਰਕਾਰ ਦਾ ਟੀਚਾ ਸੀਗਾ ਕਿ ਅਸੀਂ 9,647 ਕਰੋੜ ਦੀ ਆਮਦਨ ਕਰਨੀ ਹੈ ਤੇ ਆਮਦਨ 4,719 ਕਰੋੜ ਰੁਪਏ ਹੋਈ ਹੈ। 9,000 ਦੀ ਆਮਦਨ ਦੇ ਬਦਲੇ 47, ਮਤਲਬ ਹਾਂ ਲਗਭਗ 10,000 ਦਾ ਟੀਚਾ ਹੋਵੇ ਤੇ 5,000 ਤੁਹਾਡੇ ਕੋਲ ਪ੍ਰਾਪਤ ਹੋਵੇ, ਮਤਲਬ 9600 ਦੀ ਰੱਖੀ ਆ 4700 ਹੋਈ ਆ ਜੀ। ਯਾਨੀ ਕਿ ਤੁਸੀਂ 5,000 ਕਰੋੜ ਦਾ ਗੈਪ ਹੈ। ਮਤਲਬ 1,500 ਦਾ ਹੋਵੇ ਫਰਕ ਤਾਂ ਸਮਝ ਆਉਂਦਾ ਹੈ ਜੀ। 5,000 ਕਰੋੜ ਦਾ ਗੈਪ ਹੈ। ਇਹ ਕਿੱਥੇ ਖਾਮੀ ਹੈ ਫਿਰ ਪੁੱਛ ਲੈਣ, ਚੈੱਕ ਕਰਨ ਦੀ ਲੋੜ ਹੈ। ਸਟਾਂਪ ਡਿਊਟੀ 3.28% ਦੀ ਕਮੀ ਆ ਗਈ ਸਟਾਂਪ ਡਿਊਟੀ 'ਚ। ਠੀਕ ਹੈ, ਇੱਥੋਂ ਹਿਸਾਬ ਲਾ ਲਓ। ਕਾਰਨ ਜਦੋਂ ਨੀਤੀਆਂ ਇਹ ਜਿਹੀਆਂ ਇਸ ਸਾਲ ਦੇ ਵਿੱਚ 3,345 ਕਰੋੜ ਸਾਡੀ ਪੈਟਰੋਲੀਅਮ ਪਦਾਰਥਾਂ ਦੀ ਕਮੀ ਰਹਿ ਗਈ, ਮਤਲਬ ਆਮਦਨ ਹੋਈ ਹੈ ਜਿਹੜੀ ਪਿਛਲੇ ਸਾਲ 4,275 ਕਰੋੜ ਸੀ। ਅੱਛਾ, ਉਹ ਵੀ ਸਾਡੀ ਘਟ ਗਈ। ਪੈਟਰੋਲ ਤੋਂ ਸਿੱਧਾ ਸਰਕਾਰ ਨੂੰ ਬੈਟ ਆਉਂਦਾ ਅਜੇ ਵੀ, ਹਾਂਜੀ, ਉਹ ਘਟ ਗਿਆ। ਠੀਕ ਹੈ ਨਾ। ਇਸੇ ਤਰ੍ਹਾਂ ਅਜੇ ਤੱਕ ਸਮਝ ਹੀ ਨਹੀਂ ਆਈ ਇਹਨਾਂ ਨੂੰ ਕਿ ਪਲਾਂਟਾਂ ਦੀਆਂ ਰਜਿਸਟਰੀਆਂ ਕਿਵੇਂ ਕਰਾਉਣੀਆਂ ਕਿਵੇਂ ਨਹੀਂ, ਉਸੇ ਚ ਉਲਝੇ ਨੇ ਅਜੇ ਤੱਕ। ਆਨਲਾਈਨ ਅਸਟਾਮ ਜੇ ਸੋ ਇੱਥੋਂ ਸਰਕਾਰੀ ਦਾਅਵੇ ਕੁਝ ਹੋਰ ਨੇ, ਹਕੀਕਤ ਕੁਝ ਹੋਰ ਹੈ। ਔਰ ਹੁਣ ਆਰਥਿਕ ਮਾਹਿਰਾਂ ਦਾ ਕਹਿਣਾ ਕਿ ਕਰਜ਼ੇ ਦੀ ਪੰਡ ਇਸ ਕਦਰ ਵਧਣੀ ਹੈ ਕਿ ਅਗਲੇ ਆਉਂਦੇ ਮਹੀਨਿਆਂ 'ਚ ਸਰਕਾਰਾਂ ਤੋਂ ਤਨਖਾਹਾਂ ਨਹੀਂ ਦੇ ਹੋਣੀਆਂ। ਠੀਕ ਹੈ। ਔਰ ਕੇਂਦਰ ਜਾਣਬੁੱਝ ਕੇ ਪੰਜਾਬ ਨੂੰ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰਦਾ ਆ ਰਿਹਾ ਤੇ ਕੇਂਦਰ ਦੀ ਨੀਤੀ ਹੈ ਕਿ ਸਰਕਾਰ ਫੇਲ ਹੋਵੇ। ਤੇ ਦੂਸਰੇ ਪਾਸੇ ਇਹਨਾਂ ਦੀਆਂ ਲੀਡਰਾਂ ਦੀਆਂ ਆਪਣੀਆਂ ਨਲਾਇਕੀਆਂ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਅਸੀਂ ਕੀ ਕਰਨਾ ਕੀ ਬੋਲਣਾ, ਕੋਈ ਬਲੂ ਪ੍ਰਿੰਟ ਹੀ ਨਹੀਂਗਾ ਸਰਕਾਰ ਦਾ। ਜੀ ਜੀ ਬਿਲਕੁਲ। ਜਿਨ੍ਹਾਂ ਦੇ ਮਿਸ਼ਨ ਰੋਡ ਸ਼ੋਅ ਕਰਨੇ ਹੋਣ, ਜਿਨ੍ਹਾਂ ਦੇ ਮਿਸ਼ਨ ਸਿਰਫ ਪ੍ਰਚਾਰ ਰੈਲੀਆਂ 'ਚ ਬੋਲਣ ਦੀ ਆਦਤ ਹੋਵੇ, ਜਿਨ੍ਹਾਂ ਨੂੰ ਮਾਈਕ ਤੇ ਹੀ ਬੋਲਣਾ ਆਉਂਦਾ ਹੋਵੇ, ਉਹ ਹਰਾ ਪੈਨ ਰੱਖ ਕੇ ਭੁੱਲ ਗਏ ਹੁਣ ਜਿਹੜੇ, ਬਿਲਕੁਲ, ਉਹ ਕੰਮ ਕਿੱਥੋਂ ਹੋਣਗੇ। ਸੋ ਇਸ ਲਈ ਪੰਜਾਬ ਦੀ ਆਮਦਨ ਘਟ ਰਹੀ ਹੈ, ਕਰਜ਼ੇ ਦਾ ਬੋਝ ਵੱਧ ਰਿਹਾ ਤੇ ਇਹ ਦਾਅਵੇ ਅੰਕੜੇ ਝੂਠੇ ਸਾਬਤ ਹੋ ਰਹੇ ਨੇ। ਇਹ ਫਿਕਰਮੰਦੀ